वाहिगुरू जी का खालसा वाहिगुरू जी की फतेह। अमरीका दे विचों RCN ते स्पैक्ट्रम केबल राहीं, कैनेडा दे विचों बैल केबल नैटवर्क राहीं ते वर्ल्ड वाइड ग्लोबल CPN, जादू, roku TV, शावा TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, UK ਦੇ ਵਿੱਚੋਂ ਇੱਕ ਸਿੱਖਾਂ ਦੇ ਲਈ ਅਹਿਮ ਖਬਰ ਦਾ ਖੁਲਾਸਾ ਹੋਇਆ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ UK ਦੀ ਜਿਹੜੀ ਮਰਦਮਸ਼ੁਮਾਰੀ ਹੁੰਦੀ ਹੈ, ਸੈਂਸਸ ਹੁੰਦੀ ਹੈ, ਉਹਦੇ ਵਿੱਚ ਸਿੱਖਾਂ ਦੇ ਲਈ ਵੱਖਰਾ ਐਥਨਿਕ ਬਾਕਸ ਬਣਾਉਣ ਦੀ ਜਿਹੜੀ ਮੰਗ ਹੈ ਉਹ ਬਰਤਾਨੀਆ ਦੇ ਸਿੱਖਾਂ ਵੱਲੋਂ ਕਾਫੀ ਲੰਬੇ ਚਿਰ ਤੋਂ ਉਠਾਈ ਜਾ ਰਹੀ ਹੈ। ਇਸੇ ਦੇ ਚੱਲਦਿਆਂ ਪਿਛਲੇ ਕੁਝ ਮਹੀਨਿਆਂ ਤੋਂ ਸਿੱਖ ਫੈਡਰੇਸ਼ਨ UK ਸਿੱਖ ਨੈਟਵਰਕ ਵੱਲੋਂ ਇਸ ਲਈ ਲੌਬੀ ਵੀ ਕੀਤੀ ਗਈ ਹੈ ਤੇ ਹਾਲ ਹੀ ਦੇ ਵਿੱਚ ਜਿਹੜੀ ਅੱਜ ਖਬਰ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਮੀਡੀਆ ਰਿਪੋਰਟਿੰਗ ਦੇ ਵਿੱਚ ਇਹ ਗੱਲ ਸਾਫ਼ ਜ਼ਾਹਰ ਹੈ ਕਿ ਜਿਹੜਾ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਹੈਗਾ ਉਹਦੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਤੇ ਇਸ ਮੀਟਿੰਗ ਦੇ ਵਿੱਚ ਲਗਭਗ 80 ਦੇ ਕਰੀਬ ਜਿਹੜੇ ਸਿੱਖ ਨੁਮਾਇੰਦੇ ਹੈਗੇ ਆ ਵੱਖੋ ਵੱਖਰੀਆਂ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਸੰਬੰਧਿਤ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਉਹਨਾਂ ਵੱਲੋਂ ਇਹ ਗੱਲ ਇੱਕ ਹਿਸਾਬ ਨਾਲ ਜ਼ਾਹਰ ਕੀਤੀ ਗਈ ਹੈ ਕਿ ਜਿਹੜੀ ਆਉਣ ਵਾਲੀ UK ਦੀ ਸੈਂਸਸ ਹੋਵੇਗੀ 2021 ਦੇ ਵਿੱਚ, ਉਹਦੇ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਸਿੱਖ ਨਸਲ ਦਾ ਜਿਹੜਾ ਵੱਖਰਾ ਐਥਨਿਕ ਬਾਕਸ ਹੈ, ਵੱਖਰਾ ਖਾਨਾ ਹੈਗਾ ਮਰਦਮਸ਼ੁਮਾਰੀ ਦੇ ਵਿੱਚ, ਉਹ ਸ਼ਾਮਲ ਕੀਤੇ ਜਾਣ ਦੀਆਂ ਸੰਭਾਵਨਾਵਾਂ ਕਾਫੀ ਜ਼ਿਆਦਾ ਨੇ। ਇਸ ਸਾਰੇ ਇਸ਼ੂ ਦੇ ਉੱਪਰ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਿੱਖ ਫੈਡਰੇਸ਼ਨ ਦੇ ਉੱਘੇ ਆਗੂ ਸਰਦਾਰ ਦਬਿੰਦਰਜੀਤ ਸਿੰਘ ਬਰਤਾਨੀਆ ਤੋਂ ਇੰਗਲੈਂਡ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਦਬਿੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਬਿੰਦਰਜੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਇਸ ਮੀਟਿੰਗ ਬਾਰੇ ਹੀ ਜਾਣਨਾ ਚਾਹੂੰਗਾ ਜਿਹੜੀ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਦੇ ਨਾਲ ਜਿਹੜੇ ਸਿੱਖ ਨੁਮਾਇੰਦਿਆਂ ਦੀ ਹੋਈ ਹੈ, ਇਹਦੇ ਵਿੱਚੋਂ ਕੀ ਸਾਹਮਣੇ ਆਇਆ, ਜੇ ਤੁਸੀਂ ਇਹਦੇ ਵੇਰਵੇ ਸਾਨੂੰ ਦੱਸ ਸਕੋ। ਤੇ ਜਿਹੜੀ ਇਹ ਮੁਹਿੰਮ ਸੀ ਸਿੱਖਾਂ ਨੂੰ ਇੱਕ ਵੱਖਰੀ ਨਸਲ ਦੇ ਤੌਰ ਤੇ ਮਾਨਤਾ ਦਿਵਾਉਣ ਦੀ, ਸੈਪਰੇਟ ਐਥਨਿਕ ਬਾਕਸ ਦੇ ਹਵਾਲੇ ਨਾਲ ਜਿਹੜੀ ਸੈਂਸਸ ਦੇ ਵਿੱਚ ਸ਼ਾਮਲ ਕਰਨ ਦੀ, ਉਹ ਕਿੱਥੇ ਇੱਕ ਗੱਲ ਖੜੀ ਹੈ? ਕੀ ਜੋ ਮੀਡੀਆ ਦੇ ਵਿੱਚ ਸਾਹਮਣੇ ਆਇਆ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕੀ ਕਹਿਣਾ ਚਾਹੋਗੇ ਇਸ ਬਾਰੇ? ਭਾਈ ਮੈਂ ਜਿਹੜੀ ਇਸ ਹਫ਼ਤੇ 23 ਤਰੀਕ ਨੂੰ ਮੀਟਿੰਗ, ਮੈਂ ਉਹਦੇ ਬਾਰੇ ਦੱਸ ਕੇ ਮੈਂ ਥੋੜਾ ਜਿਹਾ ਬੈਕਗਰਾਉਂਡ ਵੀ ਦੇਣਾ। ਬਿਕਾਜ਼ ਆਪਾਂ ਜਦੋਂ ਪਿਛਲੀ ਵਾਰੀ ਜੀ ਤਕਰੀਬਨ TV 84 ਤੇ ਗੱਲ ਕੀਤੀ ਸੀ, ਆਪਾਂ ਉਦੋਂ ਗੱਲ ਕੀਤੀ ਸੀ ਜਦੋਂ ਤਕਰੀਬ 140 ਮੈਂਬਰ ਆਫ ਪਾਰਲੀਮੈਂਟ ਨੇ ਸਪੋਰਟ ਕੀਤੀ। ਉਹਦੇ ਵਿੱਚ ਕਈ ਕੁਛ ਹੀ ਹੋਇਆ, ਪਰ ਜਿਹੜੀ 23 ਤਰੀਕ ਨੂੰ ਮੀਟਿੰਗ ਸੀ ਭਾਈ, ਉਹ ਇੱਕ ਕਿਸਮ ਦੀ ਸ਼ਰਾਰਤ ਸੀਗੀ। ਸ਼ਰਾਰਤ ਅਸੀਂ ਤਾਂ ਕਹਿੰਦੇ ਆ ਕਰਕੇ ਜਿਹੜਾ ਪ੍ਰੋਸੈਸ ਬਣਿਆ ਆ, ਪ੍ਰੋਸੈਸ ਇਹ ਸੀ ਕਿ ਜਦੋਂ 2011 ਵਿੱਚ ਸੈਂਸਸ ਹੋਇਆ ਸੀ, ਮਰਦਮਸ਼ੁਮਾਰੀ ਹੋਈ ਸੀ, ਉਦੋਂ 84,000 ਸਿੱਖਾਂ ਨੇ ਅਦਰ ਤੇ ਟਿਕ ਕਰਕੇ ਸਿੱਖ ਲਿਖਿਆ ਸੀ। ਤੇ ਇਹ 2011 ਤੋਂ ਜਿਹੜੀ ਆਫਿਸ ਫॉर ਨੈਸ਼ਨਲ ਸਟੈਟਿਸਟਿਕਸ ONS ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਤਕਰੀਬਨ ਉਦੋਂ ਤੋਂ ਪਤਾ ਸੀ ਵੀ ਇਹ ਇੱਕ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਪ੍ਰੋਟੈਸਟ ਕੀਤਾ ਜੀ। ਤਾਂ ਉਹਨਾਂ ਨੇ ਫਿਰ 2015 ਵਿੱਚ ਕੰਸਲਟੇਸ਼ਨ ਕੀਤੀ। ਤਕਰੀਬਨ ਜਦੋਂ ਵੀ ਸਰਕਾਰਾਂ ਕੋਈ ਚੀਜ਼ ਉਹਨਾਂ ਬਦਲਣੀ ਹੁੰਦੀ, ਉਹਨਾਂ ਅਫੀਸ਼ੀਅਲ ਕੰਸਲਟੇਸ਼ਨ ਕੀਤੀ, ਜਿਹਦੇ ਵਿੱਚ ਵੱਖਰੀਆਂ ਸਿੱਖ ਜਥੇਬੰਦੀਆਂ ਤਾਂ 6 ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਕੰਸਲਟੇਸ਼ਨ ਵਿੱਚ ਜਵਾਬ ਦਿੱਤਾ ਸੀ ਜੀ। ਉਹਦੇ ਨਾਲ ਅਸੀਂ ਕਾਫੀ ਜਿਹੜੇ ਬੰਦੇ ਜਿੱਦਾਂ ਐਜੂਕੇਸ਼ਨ 'ਚ ਕੰਮ ਕਰਦੇ, ਹੈਲਥ ਸਰਵਿਸ 'ਚ ਕੰਮ ਕਰਦੇ, ਬਿਜ਼ਨਸ ਵਿੱਚ ਕੰਮ ਕਰਦੇ, ਲੋਕਲ ਗਵਰਨਮੈਂਟ ਵਿੱਚ ਕੰਮ ਕਰਦੇ ਸੀ, ਅਸੀਂ ਉਹਨਾਂ ਵੱਲੋਂ ਵੀ ਕੰਸਲਟੇਸ਼ਨ ਦੇ ਜਵਾਬ ਭੇਜੇ ਸੀ। ਉਹਦਾ ਕਾਰਨ ਸੀ ਇਹ ਭਾਈ ਵੀ ਕਹਿਣਾ ਸਿੱਖਾਂ ਦਾ ਵੱਖਰਾ ਖਾਨਾ ਲੈਣਾ ਹੀ ਆ, ਪਰ ਜਿਹੜੇ ਮਹਿਕਮੇ ਹੈ ਸਰਕਾਰੀ ਮਹਿਕਮੇ, ਉਹ ਜਿਹੜੇ ਉੱਥੇ ਲੋਕ ਕੰਮ ਕਰਦੇ ਆ ਕਿ ਉਹਨਾਂ ਨੂੰ ਡਿਸੀਜ਼ਨਾਂ ਬਣਾਉਣੀਆਂ, ਇਸ ਟਾਈਮ ਅਸੀਂ ਉਹ ਵੀ ਕਵਰ ਕੀਤਾ ਜੀ। 2015 ਵਿੱਚ ਕੰਸਲਟੇਸ਼ਨ ਹੋਈ, ਫਿਰ 2016 ਚ ਹੋਈ,
ਉਹਦੇ ਵਿੱਚ ਇੱਕ ਵੀ ਇਸ ਇਸ਼ੂ ਤੇ ਵਿਰੋਧ ਨਹੀਂ ਕਿਸੇ ਨੇ ਕੀਤਾ। ਜਿੰਨੇ ਵੀ ਜਵਾਬ ਆਏ ਸਿੱਖਾਂ ਦੇ ਆਏ, ਸਟੇਕ ਹੋਲਡਰਾਂ ਦੇ ਆਏ, ਉਹ ਕਹਿੰਦੇ ਵੀ ਸਿੱਖਾਂ ਦਾ ਖਾਨਾ ਐਥਨਿਕ ਰੂਪ ਦੇ ਤੌਰ ਤੇ ਚਾਹੀਦਾ ਜੀ। ਕੀ ਹੋਇਆ ਭਾਈ ਵੀ ਅਸੀਂ ਜਦੋਂ ਅੱਗੇ ਐਮਪੀਆਂ ਨੇ ਨਹੀਂ ਸਪੋਰਟ ਕੀਤੀ, ਅਸੀਂ ਇੱਕ ਮੀਟਿੰਗ ਫਿਰ 10 ਅਕਤੂਬਰ ਨੂੰ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਨਾਲ ਕੀਤੀ। ਸਿਰਫ ਸਿੱਖ ਫੈਡਰੇਸ਼ਨ, ਸਿੱਖ ਨੈਟਵਰਕ ਦੇ ਉਹਨਾਂ ਨੂੰ ਸੱਦਿਆ ਸੀ। ਉੱਥੇ ਉਹ ਕਹਿੰਦੇ ਸੀ ਵੀ ਜਿਹੜੇ ਤੁਸੀਂ ਰਿਸਰਚ ਕੀਤੀ ਆ ਉਹ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਕਹਿੰਦੇ ਵੀ ਸਿੱਖਾਂ ਦੀ ਗਿਣਤੀ ਥੋੜ੍ਹੀ ਆ। ਤਾਂ ਅਸੀਂ ਉਦਣ ਤਕਰੀਬਨ ਘੰਟੇ ਵਿੱਚ ਉਹਨਾਂ ਨੂੰ ਦੱਸਿਆ ਵੀ ਦੇਖੋ ਕੰਮ ਤਾਂ ਹੈਗਾ ਤੁਹਾਡੇ ਕੋਲ ਸੈਂਸਸ ਦੀ ਇਨਫੋਰਮੇਸ਼ਨ ਆ, ਤੁਹਾਡੇ ਕੋਲ ਏਡਾ ਵੱਡਾ ਮਹਿਕਮਾ ਇੰਨੇ ਹਜ਼ਾਰ ਬੰਦੇ ਕੰਮ ਕਰਦੇ, ਪਰ ਅਸੀਂ ਉਹਨਾਂ ਨੂੰ 2 ਐਗਜ਼ਾਮਪਲ ਦਿੱਤੇ ਜਿਹੜੇ ਮੈਂ ਹੁਣ ਵੀ ਤੁਹਾਨੂੰ ਸ਼ੇਅਰ ਕਰ ਲੈਣਾ ਜੀ। ਇੱਕ ਹੈਗਾ ਲੈਸਟਰ ਤੋਂ, ਲੈਸਟਰ ਸ਼ਹਿਰ ਆ ਜਿੱਥੇ ਕਾਫੀ ਸਿੱਖ ਰਹਿੰਦੇ ਆ। ਤੇ ਉੱਥੇ 1983 ਵਿੱਚ ਉੱਥੇ ਜਿਹੜੀ ਲੋਕਲ ਲੈਸਟਰ ਸਿਟੀ ਕਾਉਂਸਲ ਹੈ, ਜਿੱਦਾਂ ਲੋਕਲ ਗਵਰਨਮੈਂਟ ਆ, ਉਹਨਾਂ ਨੇ 2.5 ਲੱਖ ਪਾਉਂਡ ਲਾ ਕੇ ਇੱਕ ਸਰਵੇ ਕੀਤਾ ਸੀ। ਤੇ ਉਹਦੇ ਵਿੱਚ ਸਮਝ ਲਓ, ਮੈਨੂੰ ਪੂਰਾ ਫਿਗਰ ਨਹੀਂ ਪਰ ਕਹਿ ਲਓ ਤਕਰੀਬਨ 10,500 ਸਿੱਖ ਸੀ ਉਦੋਂ ਜੀ ਲੈਸਟਰ ਵਿੱਚ। ਤਾਂ ਐਕਚੁਅਲੀ ਉਹਨਾਂ ਨੇ ਜਿਹੜੀ 1981 ਦਾ ਸੈਂਸਸ ਉਸ ਬੇਸਿਸ ਤੇ ਉਹਨਾਂ ਕੀਤਾ ਸੀ ਵੀ 1981 ਵਿੱਚ 10,500 ਸਿੱਖ ਲੈਸਟਰ ਵਿੱਚ ਰਹਿੰਦੇ। ਫਿਰ ਜਦੋਂ ਮਰਦਮਸ਼ੁਮਾਰੀ 2001 ਚ ਹੋਈ, 20 ਸਾਲ ਬਾਅਦ ਜੀ ਪਹਿਲੀ ਵਾਰ ਧਾਰਮਿਕ ਕੁਐਸਚਨ ਪੁੱਛਿਆ ਗਿਆ ਸੀ। ਤੇ ਉਦੋਂ ਲੈਸਟਰ ਦੀ ਆਬਾਦੀ ਸਿੱਖਾਂ ਦੀ ਸਿਰਫ 220 ਵਧੀ। ਹੁਣ ਅਸੀਂ ਉਹਨਾਂ ਨੂੰ ਕਿਹਾ 20 ਸਾਲਾਂ ਵਿੱਚ ਪੂਰੀ ਜਨਰੇਸ਼ਨ, ਜੇ ਤੁਸੀਂ ਬਰਥ ਰੇਟ ਦੇਖ ਲਓ, ਮੋਰਟੈਲਿਟੀ ਰੇਟ ਦੇਖ ਲਓ, ਤੇ ਨਾਲੇ ਅਸੀਂ ਕਿਹਾ ਵੀ ਉਹ ਜਿਹੜਾ ਸਮਾਂ ਸੀ 81 ਤੋਂ 2001 ਵਿੱਚ ਬਹੁਤ ਸਿੱਖ ਪੰਜਾਬ ਛੱਡ ਕੇ ਇੰਗਲੈਂਡ ਆਏ ਸੀ ਜੀ। ਆਪਾਂ ਨੂੰ ਪਤਾ ਵੀ 1984 ਵਿੱਚ ਕੀ ਹੋਇਆ ਸੀ। ਤੇ ਅਸੀਂ ਕਿਹਾ ਵੀ ਇਹ ਕਿੱਦਾਂ ਹੋ ਸਕਦਾ 20 ਸਾਲਾਂ ਵਿੱਚ ਘੱਟੋ ਘੱਟ 40-50% ਸਿੱਖਾਂ ਦੀ ਆਬਾਦੀ ਵਧਣੀ ਚਾਹੀਦੀ ਸੀ। ਤਾਂ ਉਹਦੇ ਵਿੱਚ ਅਸੀਂ ਕਿਹਾ ਵੀ ਜਿੰਨੀਆਂ ਵੀ ਏਦਾਂ ਦੀਆਂ ਕੋਈ ਲੋਕਲ ਸਰਵੇ ਅਸੀਂ ਨਹੀਂ ਕੀਤੀਆਂ, ਇਹ ਸਰਕਾਰਾਂ ਨੇ ਕੀਤੀਆਂ। ਇੱਕ ਤਾਂ ਇਹ ਤੁਸੀਂ ਦੇਖੋ, ਇੱਕ ਅਸੀਂ ਫਿਰ ਉਹਨਾਂ ਨੂੰ ਐਗਜ਼ਾਮਪਲ ਦਿੱਤਾ ਗਰੇਵਜ਼ੈਂਡ ਤੋਂ। ਉਸ ਸ਼ਹਿਰ ਵਿੱਚ ਜਦੋਂ 2011 ਦੀ ਮਰਦਮਸ਼ੁਮਾਰੀ ਹੋਈ ਸੀ, ਉੱਥੇ ਤਕਰੀਬਨ ਜਿਹੜੇ ਆਪਣੇ ਬੰਦੇ, ਕਿਉਂਕਿ ਉੱਥੇ ਜਿਹੜਾ ਤਨਮਨਜੀਤ ਸਿੰਘ ਢੇਸੀ ਇਹ ਵੀ ਉੱਥੇ ਲੋਕਲ ਕਾਉਂਸਲ ਸੀ, ਸਿੱਖ ਫੈਡਰੇਸ਼ਨ ਦਾ ਜਨਰਲ ਸਕੱਤਰ ਭਾਈ ਦਵਿੰਦਰਜੀਤ ਸਿੰਘ ਉੱਥੇ ਕਾਉਂਟੀ ਕਾਉਂਸਲਰ ਵੀ ਆ, ਮੇਅਰ ਵੀ ਦੋਨੇ ਰਹਿ ਹਟੇ। ਉਹਨਾਂ ਨੂੰ ਹਰ ਤਕਰੀਬਨ ਘਰ ਦਾ ਪਤਾ ਹੁੰਦਾ ਵੀ ਕਿੰਨੇ ਸਿੱਖ ਰਹਿੰਦੇ ਆ, ਕਿਉਂਕਿ ਉਹਨਾਂ ਵੋਟਾਂ ਲੈਣੀਆਂ ਹੁੰਦੀਆਂ ਜੀ। ਤਾਂ ਉਹ ਤਕਰੀਬਨ ਕਹਿੰਦੇ ਸੀ ਵੀ ਜਦੋਂ 2011 ਦੀ ਮਰਦਮਸ਼ੁਮਾਰੀ ਹੋਈ ਸੀ ਉਦੋਂ 7,000 ਸਿੱਖ ਵੋਟਰ ਸੀਗੇ ਗਰੇਵਜ਼ੈਂਡ ਵਿੱਚ। ਤਾਂ ਟੋਟਲ ਗਰੇਵਜ਼ੈਂਡ ਵਿੱਚ 70,000 ਵੋਟਰ, ਸਮਝ ਲਓ 10% ਸਿੱਖਾਂ ਦੀ ਆਬਾਦੀ ਸੀ ਜਿਹੜੇ 18 ਸਾਲ ਤੋਂ ਉੱਪਰ ਆ ਜੀ। ਤੇ ਜਿਹੜੀ ਟੋਟਲ ਆਬਾਦੀ ਸੀਗੀ ਉਹ ਸੀਗੀ 1,10,000 ਗਰੇਵਜ਼ੈਂਡ ਸੀ। ਉਹਦਾ 10% ਲੈ ਲਓ, 11,000 ਸਿੱਖ ਬਣ ਜਾਂਦਾ। ਤੇ ਇਹਨਾਂ ਨੂੰ ਗਿਣਤੀ ਵਿੱਚ ਕੀਤੇ ਸੀ ਤਕਰੀਬਨ 7,700 ਮਰਦਮਸ਼ੁਮਾਰੀ ਚ। ਇਹਦਾ ਮਹੀਨਾ ਜਿੱਦਾਂ ਸੀਗੀ ਆ ਵੀ ਲੈਸਟਰ ਵਿੱਚ ਵੀ 40-50% ਘੱਟ ਸੀ ਜੀ, ਇੱਥੇ ਵੀ 30-35% ਸਿੱਖਾਂ ਦੀ ਗਿਣਤੀ ਘੱਟ ਹੁੰਦੀ। ਹੁਣ ਅਸੀਂ ਕਿਹਾ ਸੀ ਆ ਤੁਹਾਨੂੰ 2 ਐਗਜ਼ਾਮਪਲ ਦੇ ਦਿੱਤੇ, ਪਰ ਕੰਮ ਤਾਂ ਹੈਗਾ ਤੁਹਾਡਾ ਵੀ ਜਿਹੜਾ ਧਾਰਮਿਕ ਕੁਐਸਚਨ ਆ ਉਹ ਹੈਗਾ ਇੱਕ ਆਪਸ਼ਨਲ ਕੁਐਸਚਨ। 18 ਮਿਲੀਅਨ ਲੋਕ, 31% ਲੋਕਾਂ ਨੇ ਪਿਛਲੇ ਮਰਦਮਸ਼ੁਮਾਰੀ ਚ 2011 ਉਹਨੇ ਤਾਂ ਭਰਿਆ ਨਹੀਂ ਸੀ ਕਰਕੇ ਉਹਨਾਂ ਨੂੰ ਲੋੜ ਨਹੀਂ ਸੀ, ਨਹੀਂ ਤਾਂ ਉਹਨਾਂ ਕਿਹਾ ਸੀ ਧਰਮ ਤੁਹਾਨੂੰ ਦੱਸਣਾ ਹੀ ਨਹੀਂ ਜੀ। ਸੀਗਾ ਉਹਦੇ ਨਾਲ ਕਦੀ ਵੀ ਤੁਹਾਡੀ ਸਹੀ ਗਿਣਤੀ ਸਿੱਖਾਂ ਦੀ ਹੋ ਨਹੀਂ ਸਕਦੀ। ਇੱਕ ਤਾਂ ਅਸੀਂ ਇਹ ਗੱਲ ਕਰਕੇ ਉਹਨਾਂ ਨੂੰ ਮੇਨ ਇਹ ਚਲੋ ਟੈਕਨੀਕਲ ਆਰਗੂਮੈਂਟ ਰੱਖਿਆ ਸੀ ਵੀ ਤੁਹਾਡੇ ਕੋਲ ਖਾਨਾ ਇੱਕ ਹੈਗਾ ਧਰਮ ਦੇ ਤੌਰ ਤੇ ਵੀ ਖਾਨਾ ਦੀ ਕਿਉਂ ਲੋੜ ਤੁਹਾਨੂੰ,
ਹੋਰ ਕਿਸੇ ਧਰਮ ਦਾ ਹੈ ਨੀਗਾ। ਹੁਣ ਦੇਖੋ ਬਾਈ, ਮੁੜ ਕੇ ਗੱਲ ਉੱਥੇ ਹੁੰਦੀ, ਆਪਾਂ ਹੈਗੇ ਇੱਕ ਕੌਮ, ਆਪਾਂ ਸਿਰਫ ਧਰਮ ਨਹੀਂ। ਇਹ ਬਹੁਤ ਵੱਡੀ ਗੱਲ ਆ। ਤੇ ਜਿਹੜੀ ਮੈਂਡਲਾ ਵਰਸਸ ਲੀ ਦੀ 1983 ਉਹਨਾਂ ਨੇ ਤਕਰੀਬਨ ਲੀਗਲੀ ਤੌਰ ਤੇ ਇਸ ਮੁਲਕ ਵਿੱਚ ਇਹ ਗੱਲ ਮੰਨ ਲਈ ਸੀ, ਇਹ ਗੱਲ ਸਿੱਧ ਕੀਤੀ ਸੀ। ਕਿ ਜਿਹੜੀ 23 ਤਰੀਕ ਨੂੰ ਇਹ ਮੀਟਿੰਗ ਹੋਈ, ਮੈਂ ਗੱਲ ਸ਼ੋਰਟ ਕਰ ਦਿੰਦਾ, ਕਿ 23 ਤਰੀਕ ਨੂੰ ਉਹਨਾਂ ਨੇ ਸੋਚਿਆ ਵੀ ਇਹਨਾਂ ਹੁਣ ਸਾਨੂੰ ਫਸਾ ਤਾਂ ਲਿਆ, ਵੀ ਹੁਣ ਆਪਾਂ ਏਦਾਂ ਕਰਦੇ ਹਾਂ, ਆਪਾਂ ਖੁੱਲੀ ਮੀਟਿੰਗ ਸੱਦ ਲੈਂਦੇ ਹਾਂ। ਉਹਨਾਂ ਨੇ ਕੀ ਕੀਤਾ ਕਿ ਤੁਹਾਨੂੰ ਪਤਾ, ਜਿਹੜੇ ਬੰਦਿਆਂ ਨੇ ਜਿਹੜਾ ਅਫੀਸ਼ੀਅਲ ਕੰਸਲਟੇਸ਼ਨ 2015 ਚ ਹੋਈ ਸੀ, 16 ਚ ਹੋਈ ਸੀ, ਉਹਦੇ ਕੋਈ ਹਿੱਸਾ ਨਹੀਂ ਲਿਆ। ਪਰ ਹੁਣ ਉਹਨਾਂ ਕਿਹਾ ਵੀ ਉਹਨਾਂ ਨੂੰ ਆਪਾਂ ਇਕੱਠੇ ਕਰ ਲੈਂਦੇ ਹਾਂ, ਤਾਂ ਉੱਥੇ ਫੇਰ ਅਸੀਂ ਕਹਾਂਗੇ ਸਿੱਖ ਡਿਵਾਈਡਡ ਆ ਜੀ, ਕਈ ਸਾਨੂੰ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ। ਉਹ ਫਿਰ ਕਿਵੇਂ ਕੰਮ ਅਸੀਂ ਕਿਹਾ, ਦੇਖੋ ਇਹਦਾ ਮਹਾਰਾਜ ਦੇ ਹੱਥ ਆ, ਜੋ ਕਿ ਮਹਾਰਾਜ ਚਾਹੁੰਦਾ ਕਿ ਸਾਡੀ ਤਾਂ ਪੂਰੀ ਕੋਸ਼ਿਸ਼ ਆ। ਤਾਂ ਅਸੀਂ 23 ਤਰੀਕ ਨੂੰ ਗਿਆ, ਜਿੱਦਾਂ ਤੁਸੀਂ ਦੱਸਿਆ, ਉੱਥੇ ਤਕਰੀਬਨ 80 ਬੰਦੇ ਸੀਗੇ, ਤੇ ਇਹਨਾਂ ਮੀਟਿੰਗ ਵੀ ਰੱਖੀ ਲੰਡਨ ਵਿੱਚ, ਤਾਂ ਰੱਖੀ ਵੀ ਸ਼ਾਮ ਨੂੰ 6 ਤੋਂ 8। ਇਹਦਾ ਮੈਂ ਨਾ ਵੀ ਇੱਥੇ ਕਾਫੀ ਆਬਾਦੀ ਸਿੱਖਾਂ ਦੀ ਮਿਡਲੈਂਡਸ ਵਿੱਚ ਜਾਂ ਨੌਰਥ ਵਿੱਚ, ਉਹ ਬੰਦੇ ਉਹਨਾਂ ਕੋਲ ਨਹੀਂ ਆ ਹੋਇਆ ਜੀ। ਅਸੀਂ ਇਹਨਾਂ ਨੂੰ ਦੱਸਿਆ ਵੀ ਜੇ ਤੁਸੀਂ ਮੀਟਿੰਗ ਕਰਨੀ ਚਾਹੀਦੀ ਸੀ, ਤੁਹਾਨੂੰ ਸਿਰਫ ਲੰਡਨ ਵਿੱਚ ਨਹੀਂ ਕਰਨੀ ਚਾਹੀਦੀ। ਤਾਂ ਫਿਰ ਵੀ ਉੱਥੇ ਭਾਈ ਜੋ ਕੁਛ 2 ਘੰਟਿਆਂ ਵਿੱਚ ਹੋਇਆ, ਤਕਰੀਬਨ ਉਹਨਾਂ ਘੰਟਾ ਖਲਾਇਆ ਦੱਸਣ ਨੂੰ ਵੀ ਅਸੀਂ ਕੀ ਕੀਤਾ। ਵੀ 2015-16 ਵਿੱਚ ਅਸੀਂ ਕੰਸਲਟੇਸ਼ਨ ਕੀਤਾ, ਉੱਥੋਂ ਅਸੀਂ ਉਹਨਾਂ ਨੂੰ ਆਪ ਹੀ ਕਹਾਤਾ ਸੀ ਵੀ ਜਿੰਨੇ ਵੀ ਜਵਾਬ ਆਏ ਉਹ ਪੋਜ਼ਿਟਿਵ ਆਏ ਸਿੱਖਾਂ ਦੇ ਜੀ। ਇਹ 2017 ਵਿੱਚ ਅਸੀਂ ਟੈਸਟ ਕੀਤਾ, ਜਿੱਦਾਂ ਹੰਸਲੋ ਵਿੱਚ ਤਾਂ 40,000 ਚਿੱਠੀਆਂ ਪਈਆਂ ਸੀ, ਉਹਨਾਂ ਸਾਰਾ ਕੁਝ ਰੱਖ ਕੇ। ਪਰ ਫਿਰ ਉਹਨਾਂ ਜਿੱਥੇ ਸ਼ਰਾਰਤ ਕੋਸ਼ਿਸ਼ ਕੀਤੀ ਕਰਨ ਦੀ, ਉਹ ਕਹਿੰਦੇ ਹੁਣ ਅਸੀਂ 1 ਘੰਟਾ ਲਾਉਣਾ, ਅਸੀਂ ਤੁਹਾਡੇ ਵਿਊ ਲੈਣੇ ਆ, ਤਾਂ ਅਸੀਂ ਤੁਹਾਨੂੰ 3 ਆਪਸ਼ਨ ਦਿੰਦੇ ਆ। ਪਹਿਲਾ ਆਪਸ਼ਨ ਹੈਗਾ ਵੀ ਸਿੱਖਾਂ ਦਾ ਵੱਖਰਾ ਖਾਨਾ ਧਰਮ ਤੌਰ ਤੇ ਵੀ ਹੋਊਗਾ, ਤਾਂ ਐਥਨਿਕ ਗਰੁੱਪ ਦੇ ਤੌਰ ਤੇ ਵੀ। ਦੂਸਰਾ ਆਪਸ਼ਨ ਹੋਊਗਾ ਸਿਰਫ ਧਾਰਮਿਕ ਖਾਨਾ, ਜਿਹੜਾ ਹੁਣ ਵੀ ਆ। ਤੇ ਤੀਸਰਾ ਆਪਸ਼ਨ ਹੋਊਗਾ ਵੀ ਧਾਰਮਿਕ ਖਾਨਾ ਤੁਹਾਨੂੰ ਨਾ ਮਿਲੂਗਾ ਤੇ ਐਥਨਿਕ ਖਾਨਾ ਮਿਲ ਜਾਊ। ਤੇ ਉੱਥੇ ਜਿੰਨੀਆਂ ਵੀ ਸੰਸਥਾ, ਦੇਖੋ ਸਿੱਖ ਫੈਡਰੇਸ਼ਨ, ਸਿੱਖ ਨੈਟਵਰਕ ਨੇ ਕੰਮ ਕੀਤਾ, ਨਹੀਂ ਤੇ ਸਾਡੀ ਸਿੱਖ ਕਾਉਂਸਲ ਹੈ, ਉਹ ਵੀ ਸਾਰੇ ਆਏ ਸੀ। ਹੋਰ ਜਿੱਦਾਂ ਵੱਖ ਵੱਖ ਗੁਰੂ ਘਰ, ਸਿੱਖ ਮਿਸ਼ਨਰੀ ਸੁਸਾਇਟੀ, ਜਿੰਨੇ ਵੀ ਤਕਰੀਬਨ ਨੌਜਵਾਨਾਂ ਦੀਆਂ ਜਥੇਬੰਦੀਆਂ ਪਹੁੰਚੀਆਂ। ਤਾਂ ਉਹ ਕਹਿੰਦੇ ਪਹਿਲੀ ਚੀਜ਼ ਆ, ਅਸੀਂ ਇਹ ਤੁਹਾਨੂੰ ਡਿਸਕਸ਼ਨ ਹੋਣੀ ਨਹੀਂ ਦੇ। ਉਹਦਾ ਕਾਰਨ ਆ ਵੀ ਜੇ ਸਾਨੂੰ ਕਾਨੂੰਨ ਕਹਿ ਰਿਹਾ ਵੀ ਅਸੀਂ ਐਥਨਿਕ ਗਰੁੱਪ ਆ, ਧਰਮ ਤਾਂ ਅਸੀਂ ਹੈਗੇ ਹੀ ਆ, ਉਹ ਚੀਜ਼ ਸਾਨੂੰ ਮਿਲੀ ਹੈ, ਉਹ ਤੁਸੀਂ ਖੋ ਨਹੀਂ ਸਕਦੇ। ਵੀ ਇਹ ਅਸੀਂ ਡਿਸਕਸ਼ਨ ਤੁਹਾਨੂੰ ਕਰਨੀ ਨਹੀਂ ਦੇਣੀ। ਤੁਹਾਡਾ ਸਿਸਟਮ ਸੀਗਾ ਵੀ ਕੰਸਲਟੇਸ਼ਨ ਹੋ ਗਈ, ਤੋਂ ਸਾਰਾ ਪੂਰਾ ਘੰਟਾ ਉਹਨਾਂ ਨੂੰ ਵਿਚਾਰ ਹੀ ਮਿਲਦਾ ਹੈ, ਤੁਸੀਂ ਇਹ ਗੱਲ ਤੁਸੀਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆਏ ਆ, ਹੁਣ ਵੀ ਤੁਹਾਡੀਆਂ ਸ਼ਰਾਰਤਾਂ। ਤਾਂ ਉਹਦੇ ਵਿੱਚ ਮੈਨੂੰ ਉਹਨਾਂ ਨੂੰ ਵੀ ਕਾਫੀ ਸ਼ੌਕ ਹੈ ਵੀ ਇੰਨੀ ਸਟਰੋਂਗ ਫੀਲਿੰਗ ਸੀ। ਉੱਥੇ ਬੀਬੀਆਂ ਵੀ ਕਾਫੀ ਸੀ, ਯੂਨੀਵਰਸਿਟੀਆਂ ਪੜ੍ਹੀਆਂ ਲਿਖੀਆਂ ਬੀਬੀਆਂ, ਜਿਨ੍ਹਾਂ ਨੇ ਆਪ ਕੇ ਕਿਹਾ, ਕਹਿੰਦੇ ਦੇਖੋ 84,000 ਸਿੱਖਾਂ ਨੇ ਮੰਗ ਕੀਤੀ, ਇਸ ਵਿੱਚ ਜਥੇਬੰਦੀਆਂ ਵੀ 5,000 ਤੋਂ ਗੁਰੂ ਘਰ ਵੀ 84,000 ਇੰਡੀਵਿਜੂਅਲ ਸਿੱਖਾਂ ਨੇ ਮੰਗ ਕੀਤੀ। ਉਹ ਕਿੱਦਾਂ ਅਸੀਂ ਇਗਨੋਰ ਕਰ ਸਕਦੇ? ਫਿਰ ਉੱਥੇ ਅਖੀਰ ਵਿੱਚ ਭਾਈ ਏਦਾਂ ਹੋਇਆ ਵੀ ਸਾਨੂੰ ਫੇਰ ਵੀ ਡਰ ਸੀ ਵੀ ਇਹਨਾਂ ਨੇ ਸਰਕਾਰਾਂ, ਜਦੋਂ ਇਹਨਾਂ ਦੇ ਕੋਈ ਪ੍ਰੈਸ਼ਰ ਬਾਹਰੋਂ ਹੁੰਦਾ, ਇਹ ਫਿਰ ਕੋਸ਼ਿਸ਼ ਕਰਦੇ ਹੁੰਦੇ ਵੀ ਅਸੀਂ ਕਿਸੇ ਤਰੀਕੇ ਨਾਲ ਫਲੈਕਸੀਬਿਲਿਟੀ ਸਾਨੂੰ ਚਾਹੀਦੀ ਹੁੰਦੀ। ਅਸੀਂ ਕਹਿੰਦੇ ਵੀ ਸਿੱਖ ਡਿਵਾਈਡਡ ਸੀਗੇ, ਉੱਥੇ ਸਾਨੂੰ ਪਤਾ ਸੀ ਵੀ 95% ਕਹਿ ਲਓ 95% ਤੋਂ ਵੀ ਜ਼ਿਆਦਾ ਬੰਦੇ ਕਹਿੰਦੇ ਸੀ ਬਿਲਕੁਲ ਸਾਡੇ 2 ਖਾਨੇ ਹੋਣੇ ਚਾਹੀਦੇ, ਧਰਮ ਖਾਨਾ ਸਾਡੇ ਕੋਲ ਹੈਗਾ ਜਿਹੜਾ ਆਪਸ਼ਨਲ ਆ, ਪਰ ਜਿਹੜਾ ਐਥਨਿਕ ਖਾਨਾ ਉਹ ਸਾਡਾ ਲੀਗਲ ਹੱਕ ਆ, ਉਹ ਜ਼ਰੂਰੀ ਹੋਣਾ ਚਾਹੀਦਾ। ਉਹਦੇ ਵਿੱਚ ਉਹ ਕਿ ਮੈਂਡੇਟ ਹਰ ਬੰਦੇ ਨੂੰ ਭਰਨਾ ਹੀ ਪੈਂਦਾ ਜੀ। ਤਾਂ ਉੱਥੇ ਸਿਰਫ 1-2 ਬੰਦੇ ਸੀਗੇ ਜਿਹੜੇ ਮੀਡੀਆ ਵਿੱਚ ਉਹਨਾਂ ਦੇ ਨਾਂ ਵੀ ਆਏ ਆ, ਜਿਹੜੇ ਉਹ ਤਕਰੀਬਨ ਇਹ ਕਹਿੰਦੇ ਵੀ ਸਿਰਫ ਜੀ ਧਰਮ ਆ। ਤਾਂ ਉੱਥੇ ਉਹਨਾਂ ਗੱਲ ਵੀ 2-3 ਵਾਰੀ ਕੋਸ਼ਿਸ਼ ਵੀ ਕੀਤੀ ਕਰਨ ਦੀ ਵੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਨਹੀਂ ਕੀਤੀ ਕਿ ਸਿਰਫ ਧਰਮ ਬਣਾਇਆ ਸੀ। ਤਾਂ ਉੱਥੇ ਤੁਹਾਨੂੰ ਪਤਾ ਵੀ ਬੰਦੇ
ਉਹਨਾਂ ਵਰਗੇ ਸਿਆਣੇ ਸੀਗੇ, ਉਹ ਕਹਿੰਦੇ ਦੇਖੋ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਮਨੋਪਲੀ ਤਾਂ ਨਹੀਂ ਕਰਦੇ, ਵੀ ਤੁਸੀਂ ਸਿਰਫ ਗੁਰੂ ਨਾਨਕ ਦੇਵ ਜੀ ਦਾ ਜਿਹੜੀ ਉਹਨਾਂ ਦਾ ਇੱਕ ਪੰਥ ਚਲਾਇਆ ਸੀ ਤੇ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਸਾਜਿਆ ਸੀ ਉਹ ਤਕਰੀਬਨ ਪੰਥ ਦੀ ਗੱਲ ਉਦੋਂ ਪੂਰੀ ਕਰਤੀ ਸੀ। ਤਾਂ ਉਹ ਭਾਈ ਜਿੱਥੇ ਐਂਡ ਤੇ ਫਿਰ ਜਾ ਕੇ ਅਸੀਂ ਕਹਿੰਦੇ ਸਿਚੁਏਸ਼ਨ ਏਦਾਂ ਦੀ ਲੱਗਦੀ ਸੀ, ਅਸੀਂ ਕਿਹਾ ਹੱਥ ਖੜੇ ਕਰ ਲਓ, ਤੁਸੀਂ ਉਹਨਾਂ ਤੋਂ ਆਪ ਸੀਗਾ, ਤੁਸੀਂ ਹੱਥ ਖੜੇ ਕਰ ਲਓ ਵੀ ਜਿਹੜਾ ਪਹਿਲਾ ਆਪਸ਼ਨ ਆ 2 ਖਾਨੇ ਚਾਹੀਦੇ, ਉਹ ਦੇਖ ਲਓ ਕਿੰਨੀ ਕੁ ਉਹਦੀ ਸਪੋਰਟ ਆ। ਤਾਂ ਉੱਥੇ ਤਕਰੀਬਨ ਹਰ ਬੰਦੇ ਨੇ ਹੱਥ ਖੜਾ ਕਰਤਾ ਜੀ। ਉਹ ਕਹਿੰਦੇ ਦੂਸਰੀ ਆਪਸ਼ਨ ਸਿਰਫ ਧਾਰਮਿਕ ਕੁਐਸਚਨ, ਉੱਥੇ ਇੱਕ ਬੰਦੇ ਨੇ ਹੱਥ ਖੜਾ ਕੀਤਾ। ਤੇ ਜਿਹੜਾ ਤੀਸਰਾ ਆਪਸ਼ਨ ਸੀ ਵੀ ਸਿਰਫ ਐਸਨੇ ਖਾਨਾ ਧਾਰਮਿਕ ਚਾਹੀਦਾ, ਉੱਥੇ ਵੀ ਇੱਕ ਬੰਦੇ ਨੇ ਕੀਤਾ। ਤਾਂ ਉਹ ਇੱਕ ਬੰਦਾ ਕਿ ਮੀਡੀਆ ਵਿੱਚ ਆਇਆ ਹੈ, ਮੈਂ ਨਾਂ ਵੀ ਲੈ ਦਿੰਦਾ, ਉਹ ਸੀਗਾ ਲੋਟ ਸਿੰਘ ਜੀ। ਤਾਂ ਉਹ ਤਕਰੀਬਨ ਜਾਣੀਆਂ ਪਛਾਣੀਆਂ ਬਹੁਤ ਸਾਲਾਂ ਤੋਂ ਤਕਰੀਬਨ ਸਰਕਾਰ ਉਹ ਮੰਨਦੀ ਵੀ ਸਿੱਖਾਂ ਦਾ ਨੁਮਾਇੰਦਾ ਜੇ ਇੱਕ ਇਹੀ ਆ ਬੰਦਾ ਜੀ, ਜੋ ਵੀ ਕਿਤੇ ਵੀ। ਪਰ ਉਹ ਇੰਨਾ ਹਿੱਲ ਗਿਆ ਸੀ, ਇੱਕ ਪਾਸੇ ਆਰਗਿਊ ਕਰਦਾ ਸੀ ਅਸੀਂ ਸਿਰਫ ਧਰਮੀਆਂ, ਪਰ ਜੋ ਹੱਥ ਖੜਾ ਕੀਤਾ ਹੁਣ ਖੜਾ ਕਰਤਾ ਵੀ ਅਸੀਂ ਸਿਰਫ ਐਥਨਿਕ ਖਾਨਾ ਚਾਹੀਦਾ, ਧਾਰਮਿਕ ਨਹੀਂ ਚਾਹੀਦਾ। ਤੇ ਅਸੀਂ ਕਿਹਾ ਵੀ ਦੇਖੋ ਕਾਫੀ ਹੁਣ ਸਿਆਣਾ ਹੋ ਗਿਆ, ਬਜ਼ੁਰਗ ਹੋ ਗਿਆ, ਉਹਨੂੰ ਪਤਾ ਹੀ ਨਹੀਂ ਲੱਗਾ, ਹਿੱਲ ਗਿਆ ਸੀ ਉਹ ਵੀ ਇੰਨੀ। ਕਿਉਂਕਿ ਉੱਥੇ ਦੇਖੋ ਨਿਸ਼ਕਾਮ ਸੇਵਕ ਜਥਾ, ਸਿੱਖ ਮਿਸ਼ਨਰੀ ਸੁਸਾਇਟੀ, ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਉਹ ਖਾਲਿਸਤਾਨੀ ਜਥੇਬੰਦੀਆਂ, ਕਿਉਂਕਿ ਕੋਸ਼ਿਸ਼ ਇਹ ਵੀ ਤੁਹਾਨੂੰ ਪਤਾ ਇੰਡੀਆ ਮੀਡੀਆ ਨੇ ਬਹੁਤ ਕੀਤਾ ਇਹ ਖਾਲਿਸਤਾਨ ਦਾ ਇਸ਼ੂ ਆ, ਸਿੱਖ ਫੈਡਰੇਸ਼ਨ ਖਾਲਿਸਤਾਨੀ ਆ। ਅਸੀਂ ਬਾਰ-ਬਾਰ ਕਹਿੰਦੇ ਇਹ ਹੈਗਾ ਸਾਡੇ ਹੱਕਾਂ ਦਾ ਇਸ ਮੁਲਕ ਵਿੱਚ। ਜੇ ਇੰਡੀਆ ਸਰਕਾਰ ਨੇ ਖਾਲਿਸਤਾਨੀ ਇਸ਼ੂ ਬਣਾਉਣਾ ਉਹ ਉਹਨਾਂ ਦੀ ਮਰਜ਼ੀ ਆ ਜੀ, ਪਰ ਅਸੀਂ ਤਾਂ ਕਹਿੰਦੇ ਵੀ ਜਿਹੜੇ ਇੱਥੇ ਸਿੱਖ ਆ 69% ਇੱਥੇ ਸਿੱਖ ਤੇ ਜਨਮ ਹੋਇਆ। ਤਾਂ ਉਹਦੇ ਵਿੱਚ ਇਹ ਖੁਸ਼ੀ ਸੀ ਭਾਈ ਉੱਥੇ ਨੌਜਵਾਨ ਇੰਨੇ ਸੋਹਣੇ ਤਰੀਕੇ ਨਾਲ ਬੋਲੇ, ਤਾਂ ਉਹ ਵਿਦ ਫੈਕਟਸ ਬੋਲਦੇ ਸੀ। ਉਹ ਤਕਰੀਬਨ ਜਿਹੜੇ ਉੱਥੇ ਅਫੀਸ਼ੀਅਲਸ ਵੀ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਜੇ ਕੋਸ਼ਿਸ਼ ਵੀ ਕਰ ਰਿਹਾ ਵੀ ਇਹ ਸਿਰਫ ਸਿੱਖ ਫੈਡਰੇਸ਼ਨ ਵਾਲੇ ਇਹ ਖਾਲਿਸਤਾਨੀ ਹੈਗੇ ਆ, ਸਿਰਫ ਇਹ ਗੱਲ ਕਰਦੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਹਰ ਟਾਈਪ ਸਿੱਖ, ਸਿਆਣੇ ਤੋਂ ਨਿਆਣੇ ਤੱਕ, ਤਾਂ ਕਹਿ ਲਓ ਮੋਡਰੇਟ ਤੋਂ ਕਹਿ ਲਓ ਜਿਹੜੇ ਖਾਲਿਸਤਾਨ ਵੀ ਚਾਹੁੰਦੇ ਆ, ਉਹ ਸਾਰੇ ਉਹ ਗੱਲ ਨੂੰ ਅੰਡਰਸਟੈਂਡ ਕਰ ਗਏ। ਉਹਦਾ ਜਿਹੜਾ ਰਿਐਕਸ਼ਨ ਵੀ ਸਾਨੂੰ ਹੋਇਆ ਤਕਰੀਬਨ ਸਮਝ ਲਓ ਪਿਛਲੇ ਹਫ਼ਤੇ ਵਿੱਚ ਮਹਿਸੂਸ ਇਹ ਹੋਇਆ ਵੀ ਪਹਿਲਾ ਮੌਕਾ ਹੋਣਾ ਸਿੱਖ ਇੰਨੇ ਯੂਨਾਈਟਿਡ ਹੋ ਸੀਗੇ। ਉੱਥੇ ਗੱਲ ਇਹ ਵੀ ਚੱਲ ਪਈ ਸੀ ਵੀ ਜਿਹੜੀ ਬਹੁਤ ਲੰਮੇ ਸਮੇਂ ਤੋਂ ਸਰਕਾਰ ਇੱਕ ਸਿੱਖ ਨੂੰ ਪੁੱਛਦੀ ਸੀ ਜੀ ਕਿ ਅੱਜ ਉਹ ਕਿੱਥੇ ਗਿਆ, ਬਿਕਾਜ਼ ਉਹਨਾਂ ਕਈ ਵਾਰੀ ਇਹ ਪ੍ਰਮੋਟ ਕਰਦੇ ਸੀ ਵੀ ਸਾਡੇ ਕੋਲ 130 ਸੰਸਥਾ ਆ। ਤਾਂ ਉੱਥੇ ਇਹ ਵੀ ਸਵਾਲ ਪੁੱਛੇਗਾ ਅੱਜ ਤੁਹਾਡੇ 130 ਸੰਸਥਾ ਕਿੱਥੇ ਗਈਆਂ। 130 ਸੰਸਥਾ ਨੇ ਇੱਕ ਨੇ ਵੀ ਕੰਸਲਟੇਸ਼ਨ ਵਿੱਚ ਜਵਾਬ ਨਹੀਂ ਦਿੱਤਾ। 130 ਸੰਸਥਾ ਤੋਂ ਅੱਜ ਇਸ ਖੁੱਲੀ ਮੀਟਿੰਗ ਵਿੱਚ ਆਏ ਨਹੀਂ। ਤੇ ਇਹਦੇ ਨਾਲ ਸਰਕਾਰ ONS ਕਾਫੀ ਉਦਮ ਹਿੱਲ ਗਿਆ ਸੀ। ਉਸੇ ਹੀ ਦਿਨ ਪ੍ਰੀਤ ਕੌਰ ਗਿੱਲ ਜਿਹੜੀ MP ਆ ਜਿਹਨੇ ਇਸ਼ੂ ਚੁੱਕਿਆ ਸੀ ਜੀ, ਉਹਦੀ ਚਿੱਠੀ ਨੈਸ਼ਨਲ ਨਿਊਜ਼ਪੇਪਰ ਚ, ਇੱਥੇ ਦਾ ਗਾਰਡੀਅਨ ਨਿਊਜ਼ਪੇਪਰ ਚ ਲੱਗ ਗਈ ਸੀ। ਉਸੇ ਦਿਨ ਹੋਈ ਸੀ ਜਦੋਂ ਮੀਟਿੰਗ ਹੋਈ, ਉਹ ਚਿੱਠੀ ਵੀ ਲੱਗ ਗਈ। ਤੇ ਚਿੱਠੀ ਵਿੱਚ ਉਹਨੇ ਕਿਹਾ ਸੀ ਕਿ ਦੇਖੋ ਮੈਂ ਮਿਨਿਸਟਰ ਨੂੰ ਚੈਲੰਜ ਕੀਤਾ ਸੀ ਪਾਰਲੀਮੈਂਟ ਵਿੱਚ, ਉਹ ਬਾਅਦ ਚ ਮੈਨੂੰ ਮਿਲਿਆ। ਉਹ ਕਹਿੰਦਾ ਸੀ ਮੇਰੇ ਕੋਲ ਓਪਨ ਮਾਈਂਡ ਹੈ ਇਸ ਇਸ਼ੂ ਤੇ ਜੀ। ਤਾਂ ਅਗਲੇ ਹਫ਼ਤੇ ਪ੍ਰੀਤ ਕੌਰ ਉਸ ਮਿਨਿਸਟਰ ਨੂੰ ਮਿਲ ਰਹੀ ਆ। ਤਾਂ ਸਾਨੂੰ ਜਿੱਦਾਂ ਕਹਿ ਲਓ ਜਿਹੜੀ ਇਹ ਬਹੁਤ ਲੰਮੇ ਸਮੇਂ ਤੋਂ ਕੈਂਪੇਨ ਚਲਾਈ ਆ, ਸਾਨੂੰ ਪਤਾ ਲੱਗ ਗਿਆ ਸੀ ਵੀ ਜਦੋਂ 140-150 MPਆਂ ਨੇ ਸਪੋਰਟ ਕਰਤੀ, ਅਸੀਂ ਤਕਰੀਬਨ 70% ਸੀਗੇ ਵੀ ਅਸੀਂ ਅਚੀਵ ਕਰ ਲਿਆ ਜੀ। ਤੇ ਜੋ ਮੀਟਿੰਗ ਉਹਨਾਂ ਨਾਲ ਕੀਤੀ 3 ਅਕਤੂਬਰ ਨਾਲ, ਅਸੀਂ ਫਿਕਿਆ ਹੁਣ ਅਸੀਂ 80% ਤੇ ਆ ਗਏ। ਜਦੋਂ 23 ਤਰੀਕ ਨੂੰ ਉਹ ਹੱਥ ਖੜੇ ਕੀਤੇ, ਉਹਨਾਂ ਨੂੰ ਵੀ ਹੁਣ ਜਵਾਬ ਆ ਗਿਆ, ਅਸੀਂ ਸਮਝ ਗਏ ਸੀ 90% ਤੇ ਪਹੁੰਚ ਗਏ ਜੀ। ਹੁਣ ਜੇ ਪ੍ਰੀਤ ਕੌਰ ਅਗਲੇ ਹਫ਼ਤੇ ਮਿਨਿਸਟਰ ਨੂੰ ਮਨਾ ਲਊਗੀ, ਫਿਰ ਮੈਨੂੰ ਲੱਗਦਾ ਵੀ ਇਹ 2-3 ਮਹੀਨਿਆਂ ਵਿੱਚ
ਇੱਥੇ ਵੀ ਸਰਕਾਰ ਇੰਪਲੀਮੈਂਟ ਹੋ ਜਾਊਗਾ। ਹਾਂਜੀ, ਉਹਨਾਂ ਕਰਕੇ ਇੱਕ ਵਾਈਟ ਪੇਪਰ ਛਾਪਣਾ ਜਿਹਦੇ ਵਿੱਚ ਕਾਨੂੰਨ ਬਣਦਾ ਹੁੰਦਾ। ਉਹ April 2018 ਤੱਕ। ਉਹ ਤੋਂ ਬਾਅਦ ਫਿਰ ਤਕਰੀਬਨ ਜਿਹੜਾ ਸੈਂਸਸ 2021 ਉਹਦੇ ਸਵਾਲ ਫਿਰ ਸਵੈਮ ਹੋ ਜਾਂਦੇ ਆ। ਉਹਦੇ ਨਾਲ ਫਿਰ ਉਦੋਂ ਤੋਂ ਲੈ ਕੇ ਅਸੀਂ ਵੱਖਰੇ ਵੱਖਰੇ ਸਰਕਾਰੀ ਮਹਿਕਮਿਆਂ ਨੂੰ ਕਹਿ ਸਕਦੇ ਵੀ ਤੁਸੀਂ ਹੁਣ 2021 ਤੱਕ ਵੇਟ ਨਾ ਕਰੋ। ਪਾਰਲੀਮੈਂਟ ਨੇ ਫੈਸਲਾ ਹੁਣ ਕਰਤਾ ਕਿ ਉਹਨਾਂ ਨੂੰ ਨਵਾਂ ਡੱਬਾ ਸਿੱਖਾਂ ਨੂੰ ਖਾਣਾ ਦੇ ਦੇਣਾ। ਤੁਸੀਂ ਹੁਣ ਤੋਂ ਹੀ ਸਿੱਖਾਂ ਦੀ ਮੋਨੀਟਰਿੰਗ ਕਰਨ ਲੱਗ ਪਓ ਵੀ 40,000 ਸਕੂਲ, ਹਸਪਤਾਲ, ਲੋਕਲ ਗਵਰਨਮੈਂਟ, ਸੈਂਟਰਲ ਗਵਰਨਮੈਂਟ ਕਰਕੇ ਉਹਦੇ ਵਿੱਚ ਸਿੱਖਾਂ ਦੇ ਹੱਕ ਹੀ ਉਦੋਂ ਮਿਲਣੇ ਜਦੋਂ ਆਪਾਂ ਨੂੰ ਵੱਖਰੀ ਰੈਕਗਨਿਸ਼ਨ। ਇੱਕ ਮੈਂ ਤਾਂ ਕੌਮ ਦੀ ਤੌਰ ਤੇ ਕਹਿੰਦਾ ਵੀ ਐਥਨਿਕ ਲਫ਼ਜ਼ ਆਪਣੇ ਪੰਜਾਬੀ ਵਿੱਚ ਨਹੀਂ ਗਾ ਵੀ ਸਿੱਖ ਸਿਰਫ ਨਹੀਂਗਾ। ਗੁਰੂ ਸਾਹਿਬ ਨੇ ਪੰਥ ਚਲਾਇਆ ਸੀ, ਆਪਾਂ ਵੱਖਰੀ ਕੌਮ ਆ। ਤਾਂ ਕੌਮ ਮੈਨੂੰ ਲੱਗਦਾ ਵੀ ਇਹ ਇੱਕ ਏਡੀ ਵੱਡੀ ਪ੍ਰਾਪਤੀ ਹੋਣੀ ਆ ਵੀ ਸਾਨੂੰ ਪਤਾ ਜਿਹੜੇ ਹੋਰ ਯੂਰਪ ਦੇ ਸਿੱਖ ਰਹਿੰਦੇ ਆ ਉਹ ਹਮੇਸ਼ਾ ਕਹਿੰਦੇ ਹੁੰਦੇ ਇੰਗਲੈਂਡ ਵਿੱਚ ਤੁਸੀਂ ਹੱਕ ਕਿੱਦਾਂ ਲੈ ਲਾ ਜੀ। ਉਹ ਹੱਕ ਲੈ ਹੀ ਦਿੱਤਾ ਸੀ ਵੀ ਜਦੋਂ ਇੱਥੇ ਲੀਗਲੀ ਤੌਰ ਤੇ ਜਦੋਂ ਆਪਾਂ ਨੂੰ ਮਾਨਤਾ ਮਿਲ ਗਈ ਸੀ 1983 ਉਹਦੇ ਨਾਲ ਇੱਥੇ ਸਿੱਖਾਂ ਨੂੰ ਹੱਕ ਮਿਲੇ। ਜਿਹੜੇ ਜਿੱਦਾਂ ਆਪਾਂ ਫਰਾਂਸ ਦੀ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਹਿੰਦੁਸਤਾਨ ਦੀ ਪ੍ਰੋਬਲਮ ਕਿਉਂਕਿ ਉੱਥੇ ਵੀ ਉਹਨਾਂ ਦੀ ਸੋਚਣੀ ਹੈ ਸਿਰਫ ਧਰਮ ਆ। ਰਾਈਟ। ਉਹ ਆਪਾਂ ਉਸ ਗੱਲ ਤੋਂ ਬਾਹਰ ਨਿਕਲਣਾ ਵੀ ਇਹ ਸਿਰਫ ਧਰਮ ਨਹੀਂ, ਅਸੀਂ ਇਹ ਵੱਖਰੀ ਕੌਮ ਇੱਕ ਨੇਸ਼ਨ ਆ। ਅਸੀਂ ਉਸ ਨੇਸ਼ਨ ਦੇ ਨਾਲ ਇਹ ਚੀਜ਼ਾਂ ਸਾਡੇ ਲਾਜ਼ਮੀ ਆ ਜਿਹੜੀਆਂ ਹੋ ਸਕਦਾ ਵੀ ਹੋਰ ਧਰਮਾਂ ਵਿੱਚ ਹੈ ਨਹੀਂ ਹੈ ਨਾ ਹੋਣ ਜੀ। ਬਿਲਕੁਲ। ਤੇ ਉਹਦੇ ਇਲਾਵਾ ਇਹ ਵੀ ਲੌਂਗ ਟਰਮ ਸੋਲੂਸ਼ਨ ਵੀ ਇਹੀ ਆਪਣੀ ਆ ਸਿੱਖਾਂ ਦੀ ਵੀ ਆਪਾਂ ਵੱਖਰੇ ਤੌਰ ਤੇ ਹਰ ਥਾਂ ਤੇ ਰੈਕਗਨਾਈਜ਼ ਹੋਈਏ ਜੀ। ਬਿਲਕੁਲ, ਅਸੀਂ ਵੀ ਉਮੀਦ ਵੀ ਕਰਦੇ ਹਾਂ ਤੇ ਤੁਹਾਡੀ ਸ਼ਲਾਘਾ ਵੀ ਕਰਦੇ ਹਾਂ, ਵਧਾਈ ਵੀ ਦਿੰਦੇ ਹਾਂ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਹੋ ਵੀ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਇਹ ਖੁਸ਼ਖਬਰੀ ਹੈਗੀ ਹੈ ਕਿ ਸਿੱਖਾਂ ਦਾ ਜਿਹੜਾ ਵੱਖਰਾ ਐਥਨਿਕ ਬਾਕਸ ਮਰਦਮਸ਼ੁਮਾਰੀ ਦੇ ਵਿੱਚ ਉਹਦੀ ਇੰਪਲੀਮੈਂਟੇਸ਼ਨ ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੂਗਾ। ਤੇ ਇੱਕ ਸਵਾਲ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਜ਼ਰੂਰ ਪੁੱਛਣਾ ਚਾਹੂੰਗਾ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇੰਡੀਅਨ ਗਵਰਨਮੈਂਟ, ਇੰਡੀਆ ਦੀ ਸਾਈਡ ਦੇ ਵੱਲੋਂ ਗਵਰਨਮੈਂਟ ਵੱਲੋਂ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਇਹਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਨੈਗੇਟ ਕੀਤਾ ਜਾਂਦਾ ਤੇ ਨਾਲ ਹੀ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਵੀ ਜਿਹੜੀ ONS ਹੈਗੀ ਹੈ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਪੈਰ ਪਛਾਣ ਨੂੰ ਖਿੱਚੇ ਜਾਂਦੇ ਰਹੇ ਆ ਹੁਣ ਤੱਕ। ਤੇ ਜਿੰਨੀ ਦੇਰ ਤੱਕ ਉਹਨਾਂ ਨੇ ਇਹ ਇੰਨੀ ਤੁਹਾਡੀ ਸਿੱਖਾਂ ਦੀ, ਬਰਤਾਨੀਆ ਦੇ ਸਿੱਖਾਂ ਦੀ ਸਟਰੈਂਥ ਨਹੀਂ ਦੇਖੀ ਹੈਗੀ ਤਾਂ ਕੀ ਇਹਨੂੰ ਇਹ ਕਿਹਾ ਜਾ ਸਕਦਾ ਹੈ ਜਾਂ ਤੁਸੀਂ ਇਨਸਾਈਡ ਵਿਚਰਦੇ ਹੋ ਤਾਂ ਕੀ ਜਿਹੜਾ ਇੰਡੀਆ ਦਾ ਇਨਫਲੂਐਂਸ ਹੈਗਾ, ਜਿਹੜਾ ਇੰਡੀਅਨ ਫੈਕਟਰ ਹੈ, ਇਹਨੂੰ ਡੀਰੇਲ ਕਰਨ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਸਾਰੇ ਪਾਰਟ ਨੂੰ? ਭਾਈ ਜਿਹੜੀ ਜਦੋਂ ਕੋਈ ਵੀ ਸਿੱਖਾਂ ਦਾ ਕੰਮ ਹੁੰਦਾ ਉਹਦੇ ਵਿੱਚ ਤਕਰੀਬਨ ਦੋ ਟਾਈਪ ਆਫ ਆਪੋਜੀਸ਼ਨ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਆਪਣੇ ਆਪਸ ਵਿੱਚ ਵੀ ਆਪਣੇ ਵਿੱਚੋਂ ਹੀ ਬੰਦੇ ਉਠਾਏ ਜਾਂਦੇ ਹੁੰਦੇ ਆ, ਉਹ ਸਮਝ ਲਓ ਉਹ ਅਸੀਂ ਕਾਬੂ ਕਰ ਲਿਆ ਸਭ ਤੇ ਜੀ। ਜਿਹੜੀ ਹੁਣ ਗੱਲ ਦੂਸਰੀ ਆ ਜਿਹੜੀ ਆਪਾਂ ਨੂੰ ਬਹੁਤ ਕਈ ਵਾਰੀ ਬਾਹਰ ਬਹੁਤ ਘੱਟ ਗੱਲ ਆਉਂਦੀ ਹੁੰਦੀ ਆ ਵੀ ਜਿਹੜਾ ਇੱਕ ਸਰਕਾਰ ਦੂਜੀ ਸਰਕਾਰ ਨੂੰ ਉਹ ਇੱਕ ਕਿਸਮ ਦਾ ਪ੍ਰੈਸ਼ਰ ਪਾਉਂਦੇ ਆ ਕਿ ਤੁਹਾਨੂੰ ਪਤਾ ਕਈ ਵਾਰੀ ਟ੍ਰੇਡ ਦਾ ਮਸਲਾ ਹੁੰਦਾ, ਕਿਸੇ ਮਸਲਾ ਦਾ ਹੁੰਦਾ ਤਾਂ ਉਹ ਕਹਿੰਦੇ ਹੁੰਦੇ ਆ ਵੀ ਆਹ ਨਹੀਂ ਤੁਹਾਨੂੰ ਕਰਨਾ ਚਾਹੀਦਾ, ਇਹ ਸਾਡੇ ਖਿਲਾਫ ਜਾਂਦਾ। ਤੇ ਇਹ ਖਬਰਾਂ ਲੱਗ ਪਈਆਂ ਆ ਪਿਛਲੇ ਹਫ਼ਤਿਆਂ ਵਿੱਚ ਵੀ ਇੰਡੀਆ ਸਰਕਾਰ ਬੜੀ ਖੁਸ਼ ਨਹੀਂ ਹੋਣੀ ਵੀ ਕਿਉਂਕਿ ਇੰਡੀਅਨਾਂ ਦੀ ਗਿਣਤੀ ਘੱਟਦੀ ਜੇ ਸਿੱਖਾਂ ਦੀ ਗਿਣਤੀ ਵੱਧਦੀ ਆ ਜੀ। ਪਰ ਉਹ ਦੇਖੋ ਸਿਚੁਏਸ਼ਨ ਕਈ ਵਾਰੀ ਏਦਾਂ ਦੀ ਬਣ ਜਾਂਦੀ ਹੈ ਕਿ 140-50 MP 5 ਡਿਫਰੈਂਟ ਪਾਰਟੀਆਂ ਵਿੱਚੋਂ ਉਹ MP ਕਹਿ ਰਹੇ ਜਿਹੜੇ ਕਾਫੀ ਪ੍ਰੋ ਇੰਡੀਅਨ ਆ, ਉਹ ਕਹਿ ਰਹੇ MP ਜਿਹੜੇ ਇੰਡੀਆ ਨੂੰ ਸਪੋਰਟ ਕਰਦੇ ਉਹ ਵੀ ਇਸ ਹੱਕ 'ਚ ਆ। ਤਾਂ ਅਸੀਂ ਤਾਂ ਸਿਰਫ ਇਹ ਕਹਿੰਦੇ ਵੀ ਜਿਹੜੀ ਹੁਣ ਮਿਨਿਸਟਰ ਡੇਮੀਅਨ ਗ੍ਰੀਨ ਆ, ਉਹ ਡਿਪਟੀ ਪ੍ਰਾਈਮ ਮਿਨਿਸਟਰ ਆ, ਉਹਨੂੰ ਜਦੋਂ ਮੀਟਿੰਗ ਅਗਲੇ ਹਫ਼ਤੇ ਹੋਣੀ ਆ ਜੀ, ਉਹ ਕਹਿੰਦਾ ਦੇਖੋ ਅਸੀਂ ਵੀ ਵਿੱਚ ਰਹੇ ਹਾਂ, ਜੇ ਇੰਡੀਆ ਸਰਕਾਰ ਤੁਹਾਡੇ ਤੇ ਪ੍ਰੈਸ਼ਰ ਪਾ ਰਹੀ ਆ ਤੁਸੀਂ ਕਹੋ ਦੇਖੋ ਇਹ ਮਸਲਾ ਹੈਗਾ UK ਦਾ। ਕਿੰਨੀ ਵਾਰ ਇੰਡੀਆ ਕਹਿੰਦੀ ਹੁੰਦੀ ਆ ਕੋਈ ਵੀ ਦੇਸ਼ ਉੱਥੇ ਕੁਛ ਹੋਵੇ ਕਹਿੰਦੇ ਦਖਲਅੰਦਾਜ਼ੀ ਨਾ ਕਰੋ ਜੀ। ਇਹ ਤਾਂ ਇਸ਼ੂ ਹੈਗਾ ਇੱਥੇ ਦੇ ਕਾਨੂੰਨ ਦਾ, ਇੱਥੇ ਦੀ
ਪਬਲਿਕ ਬੋਡੀਜ਼ ਦਾ, ਇੱਥੇ ਦੇ ਸਿੱਖਾਂ ਦੇ ਹੱਕ ਦਾ। ਇਹਦੇ ਵਿੱਚ ਸਾਨੂੰ ਤਾਂ ਲੱਗਦਾ ਵੀ ਜੇ ਇੱਥੇ ਦੀ ਸਰਕਾਰ ਸਿਆਣੀ ਹੋਵੇ ਉਹਨਾਂ ਲਈ ਬਹੁਤ ਸੌਖਾ ਜਵਾਬ ਹੈ ਇੰਡੀਆ ਨੂੰ ਦੇਣਾ। ਇਹ ਤਾਂ ਮਸਲਾ ਹੀ ਸਾਡਾ ਇੱਥੇ ਆ। ਤੁਸੀਂ ਐਵੇਂ ਪੈਰਾਨੋਇਡ ਹੋ ਕੇ ਖਾਲਿਸਤਾਨ ਦਾ ਇਸ਼ੂ ਐਵੇਂ ਬਣਾਈ ਜਾਂਦੇ ਆ ਜੀ। ਤਾਂ ਉਹ ਨਾ ਭਾਈ ਆਪਾਂ ਅਗਲੇ ਹਫ਼ਤਿਆਂ ਵਿੱਚ ਗੱਲ ਵੀ ਕਰਾਂਗੇ ਵੀ ਜਿਹੜਾ 1984 ਦਾ ਇਸ਼ੂ ਆ, ਦੇਖੋ ਉਹਦੇ ਵਿੱਚੋਂ ਜੋ ਆਪਾਂ ਹਿਸਟਰੀ ਆਪਣੀ ਦੇਖਦੇ ਹਾਂ ਵੀ ਕਿੱਦਾਂ ਦੀ ਸੋਚ ਇੰਡੀਆ ਸਰਕਾਰ ਦੀ ਸੀ ਉਦੋਂ ਵੀ, ਤਾਂ ਉਹ ਜਿੰਨੇ ਵੀ ਬਾਹਰ ਸਿੱਖ ਬੈਠੇ, ਭਾਵੇਂ ਇੱਥੇ ਨਾਰਥ ਅਮਰੀਕਾ 'ਚ ਬੈਠੇ, ਭਾਵੇਂ ਯੂਰਪ 'ਚ ਅਸੀਂ ਬੈਠੇ ਹਾਂ, ਉਹ ਹਮੇਸ਼ਾ ਆਪਾਂ ਹੋਰ ਨਿਗਾਹ ਨਾਲ ਦੇਖ ਰਿਹਾ, ਸ਼ੱਕ ਕਰਦੇ ਆ। ਤਾਂ ਉਹਦੇ ਵਿੱਚ ਉਹ ਆਪਾਂ ਆਉਣ ਵਾਲੇ ਹਫ਼ਤਿਆਂ ਵਿੱਚ ਉਹ ਸ਼ੱਕ ਥੋੜ੍ਹੀ ਦੂਰ ਵੀ ਕਰਨੀ ਵੀ ਦੇਖੋ ਸਿੱਖ ਜਿੱਥੇ ਵੀ ਗਿਆ ਦੁਨੀਆ ਵਿੱਚ, ਉਹਨਾਂ ਕਦੀ ਵੀ ਜਿਸ ਦੇਸ਼ ਵਿੱਚ ਉਹ ਰਹਿ ਰਹੇ ਉਸ ਦੇਸ਼ ਨੂੰ ਕਦੀ ਖਤਰਾ ਨਹੀਂ ਬਣਿਆ, ਉਸ ਦੇਸ਼ ਦੇ ਲੋਕਾਂ ਤੇ ਖਤਰਾ ਨਹੀਂ ਕਦੀ ਬਣਿਆ ਜੀ। ਭਾਵੇਂ ਸਾਨੂੰ ਕੁੱਟਿਆ, ਸਾਨੂੰ ਮਾਰਿਆ, ਪਰ ਆਪਾਂ ਉਸ ਦੇਸ਼ ਦੇ ਖਿਲਾਫ ਨਹੀਂ ਹੋਏ ਤੇ ਉੱਥੇ ਦੇ ਲੋਕਾਂ ਦੇ ਖਿਲਾਫ ਨਹੀਂ ਹੋਏ। ਤਾਂ ਸਿੱਖਾਂ ਦੀ ਤਾਂ ਰੈਪੂਟੇਸ਼ਨ ਹਰ ਮੁਲਕ ਵਿੱਚ ਬਹੁਤ ਪੋਜ਼ਿਟਿਵ ਆ, ਬਹੁਤ ਪੋਜ਼ਿਟਿਵ ਆ ਜੀ। ਉਹ ਗੱਲ ਜੇ ਆਪਾਂ ਮੂਹਰੇ ਰੱਖਦੇ ਹਾਂ, ਦੇਖੋ ਜਿਹੜੀਆਂ ਆਪਾਂ ਸਰਕਾਰਾਂ ਨਾਲ ਹਮੇਸ਼ਾ ਡਿਬੇਟਾਂ ਕਰਦੇ ਆ, ਆਰਗੂਮੈਂਟ ਕਰਦੇ ਆ, ਪਤਾ ਉਹਨਾਂ ਨੂੰ ਵੀ ਆ ਵੀ ਸਿੱਖਾਂ ਨੇ ਪਹਿਲੀ ਲੜਾਈ ਹੋਈ, ਦੂਸਰੀ ਲੜਾਈ ਹੋਈ, ਸਿੱਖਾਂ ਨੇ ਕਦੀ ਵੀ ਇਹਨਾਂ ਨੂੰ ਲੈਟ ਡਾਊਨ ਨਹੀਂ ਕੀਤਾ। ਤਾਂ ਜਦੋਂ ਸਾਡਾ ਮੌਕਾ ਸੀ 1984 ਚ ਜੀ, ਉਦੋਂ ਸਰਕਾਰਾਂ ਨੇ ਆਪਾਂ ਨੂੰ ਕੀਤਾ। ਇਹ ਗੱਲਾਂ ਬਾਹਰ ਆਉਣੀਆਂ ਤਾਂ ਫਿਰ ਉਹਦੇ ਵਿੱਚੋਂ ਹੀ ਇਹ ਡਿਬੇਟ ਚੱਲਣੀ ਵੀ ਸਹੀ ਕੀ ਆ, ਵੀ ਸਿੱਖਾਂ ਨੂੰ ਕੁੱਟਿਆ, ਮਾਰਿਆ, ਇਹਨਾਂ ਦੇ ਜੈਨੋਸਾਈਡ ਕੀਤਾ। ਅੱਜ ਦੇਖ ਲਓ ਜੇ ਜਗਮੀਤ ਸਿੰਘ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਕੁਬੈਕ ਦੀ ਜੀ, ਉੱਥੇ ਸਪੇਨ ਵਿੱਚ ਨਹੀਂ ਤਾਂ ਪੰਜਾਬ ਵਿੱਚ, ਇੱਕਦਮ ਇੰਡੀਆ ਦੇ ਪੋਲੀਟੀਸ਼ੀਅਨ ਕਹਿੰਦੇ ਵੀ ਬੰਦਾ ਗਲਤ ਆ। ਉਹ ਤਾਂ ਸਹੀ ਗੱਲ ਕਰ ਰਿਹਾ, ਉਹ ਤਾਂ ਹਿਊਮਨ ਰਾਈਟਸ ਦੀ, ਬੇਸਿਕ ਹਿਊਮਨ ਰਾਈਟਸ ਦੀ ਗੱਲ ਕਰ ਰਿਹਾ। ਤਾਂ ਇਹ ਜਿਹੜੀ ਉੱਥੇ ਦੀ ਸੋਚ ਆ, ਉਹ ਸੋਚ ਨੂੰ ਬਾਹਰਲੀਆਂ ਸਰਕਾਰਾਂ ਨੂੰ ਟੈਕਲ ਕਰਨਾ ਪੈਣਾ ਕਿ ਇੰਡੀਆ ਕਿਉਂ, ਉੱਥੇ ਦੇ ਲੋਕ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਹੱਕ ਕਿਉਂ ਨੇ। ਜੀ ਬਿਲਕੁਲ। ਦਵਿੰਦਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਜਿਹੜਾ ਵੇਰਵੇ ਸਹਿਤ ਇਸ ਮੀਟਿੰਗ ਬਾਰੇ ਤੇ ਨਾਲ ਹੀ ਇਹ ਸਾਰੇ ਇਸ਼ੂ ਬਾਰੇ ਜਿਹੜੀ ਅਪਡੇਟ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਤਾਂ ਦੁਬਾਰਾ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਆਪਣਾ ਸਮਾਂ ਕੱਢਣ ਦੇ ਲਈ। ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਿੱਖ ਫੈਡਰੇਸ਼ਨ ਦੇ ਉੱਘੇ ਆਗੂ ਸਰਦਾਰ ਦਬਿੰਦਰਜੀਤ ਸਿੰਘ ਦੇ ਨਾਲ, ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।